ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਇਸ ਵੇਲੇ ਅਸੀਂ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਖੜੇ ਹਾਂ ਤੇ ਆਪਣੇ ਵਿਰਸੇ ਦੀ ਗੱਲ ਕਰਾਂਗੇ, ਪੰਜਾਬ ਦੀ, ਔਰ ਪੰਜਾਬ ਦੇ ਨਾਲ ਰਿਲੇਟ ਕਰਾਂਗੇ ਇੱਕ ਚੀਜ਼ ਨੂੰ। ਧਿਆਨ ਦੇ ਨਾਲ ਸੁਣਿਓ। ਸਾਡੇ ਬਜ਼ੁਰਗਾਂ ਨੇ, ਸਾਡੇ ਵਿਰਸੇ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਾਨੂੰ ਐਡੀ ਵੱਡੀ ਚੀਜ਼ ਦਿੱਤੀ ਸੀ ਜਿਹੜੀ ਅਸੀਂ ਆਪਦੀਆਂ ਗਲਤ ਆਦਤਾਂ ਤੇ ਇੱਕ ਹੰਕਾਰੀ ਪ੍ਰਵਿਰਤੀ ਕਰਕੇ ਉਹਨੂੰ ਗਾਇਬ ਕਰ ਲਿਆ। ਅੱਜ ਗੱਲ ਕਰਾਂਗੇ ਛੱਪੜਾਂ ਦੀ। ਇਸ ਵੇਲੇ ਅਸੀਂ ਖੜੇ ਹਾਂ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਤੇ ਇੱਥੇ ਦੇਖੋ ਤੁਸੀਂ ਛੱਪੜ ਇਹਨਾਂ ਨੇ ਪਾਣੀ ਨਾਲ ਭਰੇ ਹੋਏ ਆ। ਇਹ ਫਾਇਦੇ ਜਿਹੜੇ ਦੱਸਦੇ, ਜਦੋਂ ਇਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਗਰਮੀਆਂ ਦੇ ਵਿੱਚ ਆ ਕੇ ਆਸੇ-ਪਾਸੇ ਔਰ ਹਰੇਕ ਬਲਾਕ ਦੇ ਵਿੱਚ ਤਕਰੀਬਨ ਇੱਕ ਛੱਪੜ ਆ, ਯਾਨੀ ਕਿ 4-5 ਗਲੀਆਂ ਪਿੱਛੇ ਕਹਿ ਲਓ, ਜਾਂ ਜਿਵੇਂ ਆਪਣਾ ਪਿੰਡਾਂ ਦੇ ਵਿੱਚ ਮਹੱਲੇ ਪੱਤੀਆਂ ਹੁੰਦੇ ਆ ਨਾ, ਉਸ ਤਰੀਕੇ ਨਾਲ ਇੱਕ ਛੱਪੜ ਆ। ਗਰਮੀਆਂ ਦੇ ਵਿੱਚ ਉਹਨੂੰ ਬਕਾਇਦਾ ਭਰਿਆ ਜਾਂਦਾ ਔਰ ਭਰ ਕੇ ਉਹਦੇ ਉੱਤੇ ਜਿਹੜੀਆਂ ਬੱਤਕਾਂ ਨੇ ਜਾਂ ਹੋਰ ਜਾਨਵਰ ਪਾਣੀ ਪੀਂਦੇ ਆ, ਉਹਨੂੰ ਇਸ ਤਰੀਕੇ ਨਾਲ ਮੇਨਟੇਨ ਕੀਤਾ ਜਾਂਦਾ ਵੀ ਉੱਥੇ ਬੰਦਾ ਨਾ ਵੜ ਸਕੇ ਤੇ ਜਾਨਵਰ ਆ ਸਕਦੇ ਆ, ਮੱਛਰ ਨਾ ਫੈਲੇ, ਬਿਮਾਰੀ ਨਾ ਕੋਈ ਫੈਲੇ। ਇਸ ਲਈ ਬਕਾਇਦਾ ਸਪਰੇਅ ਹੁੰਦੀ ਹੈ ਤੇ ਉਹ ਈਕੋ ਨੈਚੁਰਲ ਤਰੀਕੇ ਨਾਲ ਕੀਤੀ ਜਾਂਦੀ ਹੈ, ਵੀ ਕੁਦਰਤੀ ਤਰੀਕੇ ਨਾਲ ਕੀਤੀ ਜਾਂਦੀ ਹੈ। ਔਰ ਦੂਜੇ ਪਾਸੇ ਅਸੀਂ ਆ, ਸਾਡੇ ਵੇਖੋ ਬਜ਼ੁਰਗਾਂ ਨੇ ਸਾਡੇ ਪਿੰਡਾਂ ਦੇ ਵਿੱਚ ਛੱਪੜ ਪੱਟੇ ਸੀਗੇ ਔਰ ਚੀਕਣੀ ਮਿੱਟੀ ਆਸੇ-ਪਾਸੇ ਲਿਆ ਕੇ ਸਿੱਟੀ ਸੀ ਉਹਨਾਂ ਛੱਪੜਾਂ ਦੇ ਵਿੱਚ। ਆਲੇ ਦੁਆਲੇ ਪਾਣੀ ਸੁੱਕੇ ਨਾ ਤੇ ਪਾਣੀ ਠੰਡਾ ਰਹੇ। ਇਹ ਤਕਨੀਕ ਆਲੇ ਦੁਆਲੇ ਦਾ ਜਿਹੜਾ ਸਾਡਾ ਵਾਤਾਵਰਨ ਆ, ਖਾਸ ਕਰਕੇ ਗਰਮੀਆਂ ਦੇ ਵਿੱਚ, ਉਹਨੂੰ ਸਹਾਈ ਸਿੱਧ ਹੁੰਦੀ ਆ। ਅਮਰੀਕਾ ਨੇ ਸਾਂਭ ਲਈ ਆ। ਅਮਰੀਕਾ ਦੇ ਹਰ ਸ਼ਹਿਰ, ਛੋਟੇ ਛੋਟੇ ਟਾਊਨ ਦੇ ਆਲੇ ਦੁਆਲੇ ਤੁਹਾਨੂੰ ਇਹ ਚੀਜ਼ ਮਿਲੂਗੀ। ਪਰ ਸਾਡੇ ਦੂਜੇ ਪਾਸੇ ਅਸੀਂ ਆ ਜਿਨ੍ਹਾਂ ਨੇ ਛੱਪੜ ਸਿਰਫ ਖਤਮ ਨਹੀਂ ਕੀਤੇ, ਉਹਨਾਂ ਦੇ ਵਿੱਚ ਸੀਵਰ ਦਾ ਪਾਣੀ ਸਿੱਟਿਆ ਵਾ, ਉਹਨਾਂ ਦੇ ਆਲੇ ਦੁਆਲੇ ਰੂੜੀਆਂ ਲਾਈਆਂ ਵਾ ਤੇ ਕਈ ਤਾਂ ਜਿਹੜੇ ਕੋਈ ਬੰਦਾ ਸਰਪੰਚ ਬਣ ਗਿਆ, ਕੋਈ ਚੇਅਰਮੈਨ ਬਣ ਗਿਆ, ਸਾਡੇ 'ਚੋਂ ਹੀ ਅਸੀਂ, ਉਹਨਾਂ ਨੇ ਛੱਪੜ ਮੱਲ ਲਏ, ਯਾਨੀ ਕਿ ਭਰਤਾਂ ਪਾ ਲਈਆਂ, ਮਿੱਟੀਆਂ ਪਾ ਲਈਆਂ। ਜਦ ਕਿ ਸਾਡੇ ਬਜ਼ੁਰਗਾਂ ਨੇ ਕਿਸ ਵਾਸਤੇ ਬਣਾਏ ਸੀਗੇ ਵੀ ਉੱਥੋਂ ਜਾਨਵਰ ਵੀ ਪਾਣੀ ਪੀਂਦੇ ਰਹਿਣ, ਗਰਮੀਆਂ ਦੇ ਵਿੱਚ ਤਾਪਮਾਨ ਵੀ ਮੇਨਟੇਨ ਰਵੇ ਤੇ ਹੋਰ ਜਿਹੜਾ ਕੁਦਰਤੀ ਜਿਹੜਾ ਵਾਤਾਵਰਨ ਹੈ, ਕੁਦਰਤ ਦਾ ਜਿਹੜਾ ਸਰਕਲ ਹੈ, ਉਹ ਵੀ ਵਧੀਆ ਰਵੇ। ਆਲੇ ਦੁਆਲੇ ਛੱਪੜਾਂ ਦੇ ਦਰਖਤ ਲੱਗੇ ਹੁੰਦੇ ਸੀ ਬਕਾਇਦਾ, ਔਰ ਉੱਥੇ ਸਾਡੇ ਪਸ਼ੂ ਡੰਗਰ ਮੱਝਾਂ ਨਹਾਉਂਦੀਆਂ ਸੀ, ਪਾਣੀ ਪੀਂਦੇ ਸੀ। ਲੋਕ ਕੱਪੜੇ ਵੀ ਕਈ ਬਾਅਦ ਦੇ ਵਿੱਚ ਧੋਣ ਲੱਗ ਪਏ। ਪਰ ਉਹਦੇ 4-5 ਫਾਇਦੇ ਸੀਗੇ, ਜੀਵ ਜੰਤੂਆਂ ਦੇ ਐਂਗਲ ਤੋਂ ਕਹਿ ਲਓ, ਉਸ ਪੱਖ ਤੋਂ ਕਹਿ ਲਓ, ਉਸ ਤੋਂ ਬਾਅਦ ਪਸ਼ੂਆਂ ਦੇ ਪੱਖ ਤੋਂ ਕਹਿ ਲਓ, ਉਸ ਤੋਂ ਬਾਅਦ ਜੋ ਸਾਡਾ ਤਾਪਮਾਨ ਟੈਂਪਰੇਚਰ ਮੇਨਟੇਨਿੰਗ ਆ ਉਸ ਪੱਖ ਤੋਂ ਕਹਿ ਲਓ। ਸੋ ਨਾ ਅਸੀਂ ਦਰਖਤ ਛੱਡੇ ਆ, ਨਾ ਅਸੀਂ ਛੱਪੜ ਛੱਡੇ ਆ, ਰੂੜੀਆਂ ਨਾਲ ਜਾਂ ਦੂਜੀਆਂ ਚੀਜ਼ਾਂ ਨਾਲ ਉਹਨਾਂ ਨੂੰ ਭਰ ਦਿੱਤਾ ਵਾ, ਮਲ ਦਿੱਤਾ। ਪਰ ਇੱਥੇ ਦੇਖੋ ਤੁਸੀਂ, ਇਹ ਦੇਸ਼ ਇੰਨੇ ਅਗਾਂਹ ਵਧੂ ਨੇ ਵੀ ਇੱਥੇ ਪਹਾੜੀਆਂ 'ਤੇ ਵੀ ਜਿਹੜੀਆਂ 3-3 ਹਜ਼ਾਰ ਫੁੱਟ ਉੱਚੇ ਲੋਕ ਬੈਠੇ ਆ, ਉਹਨਾਂ ਦੇ ਘਰੇ ਵੀ ਬਿਜਲੀ ਪਾਣੀ ਦੀ ਸਪਲਾਈ ਪਹੁੰਚਾਈ ਹੈ ਇਹਨਾਂ ਨੇ। ਐਡੇ ਮਤਲਬ ਫਾਰਵਰਡ ਤਕਨੀਕ ਦੇ ਮੁਲਕ ਨੇ, ਪਰ ਛੱਪੜਾਂ ਨੂੰ ਮੇਨਟੇਨ ਇਹਨਾਂ ਨੇ ਰੱਖਿਆ ਹੋਇਆ। ਤੇ ਅਸੀਂ ਜਿਨ੍ਹਾਂ ਨੂੰ ਸਾਡੇ ਵਿਰਸੇ 'ਚੋਂ ਸਾਡੇ ਬਜ਼ੁਰਗਾਂ ਨੇ ਸਾਨੂੰ ਮੁਫਤ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਥਾਵਾਂ ਛੱਡ ਕੇ ਆਲੇ ਦੁਆਲੇ ਸਾਡੀਆਂ ਪੈਲੀਆਂ 'ਚ ਥਾਵਾਂ ਕੱਟ ਕੇ ਛੱਪੜ ਰੱਖੇ ਸੀਗੇ ਔਰ ਬਕਾਇਦਾ ਉਹਨਾਂ ਨੂੰ ਵਾਰੀ ਦਿੱਤੀ ਜਾਂਦੀ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਸਾਡੇ ਪਿੰਡ ਦੇ ਛੱਪੜ ਦੀ ਵਾਰੀ ਹੁੰਦੀ ਸੀਗੀ ਤੇ ਵਾਰੀ ਵਿੱਚੋਂ ਉਹ ਕੱਸੀ 'ਚੋਂ ਨਹਿਰ ਦਾ ਪਾਣੀ ਬਕਾਇਦਾ ਖਾਲ ਦਿੱਤੇ ਹੁੰਦੇ ਸੀ ਤੇ ਉਹ ਪਾਣੀ ਪੈਂਦਾ ਸੀਗਾ। ਇਹਨਾਂ ਨੇ ਇੱਥੇ ਮਾਡਲ ਨੂੰ ਮੇਨਟੇਨ ਰੱਖਿਆ ਤੇ ਨਾਲ ਜਿਹੜਾ ਸਿਟੀ ਦਾ ਪਾਣੀ ਆ ਉਹ ਇਸ ਤਰੀਕੇ ਨਾਲ ਪਾਇਆ ਵੀ ਕਿ ਮੀਂਹ ਦਾ ਪਾਣੀ ਆਵੇ ਛੱਪੜ ਦੇ ਵਿੱਚ, ਹੋਰ ਨਾ ਪਾਣੀ ਆਵੇ। ਸੋ ਸਾਨੂੰ ਇਹਨਾਂ ਨੇ, ਹੋ ਸਕਦਾ ਸਾਡੇ ਤੋਂ ਤਕਨੀਕ ਕਾਪੀ ਕੀਤੀ ਹੋਵੇ, ਪਰ ਸਾਨੂੰ ਸਿੱਖਣ ਦੀ ਲੋੜ ਹੈ ਕਿ ਅੱਜ ਜਿਨ੍ਹਾਂ ਮੁਲਕਾਂ ਨੂੰ ਅਸੀਂ ਅਗਾਂਹ ਵਧੂ ਕਹਿੰਦੇ ਆ, ਜਿਹੜੇ ਸਾਡੇ ਤੋਂ 100-100 ਸਾਲ ਅੱਗੇ ਨੇ, ਫਾਈਨੈਂਸ ਪੱਖੋਂ ਵੀ ਹੋਰ ਸਾਰੀਆਂ ਪੱਖੋਂ ਵੀ, ਤੇ ਉਹਨਾਂ ਨੇ ਇਸ ਛੱਪੜ ਦੀ, ਟੋਬੇ ਦੀ, ਪੌਂਡ ਕਹਿੰਦੇ ਆ ਇਹ, ਉਹਦੀ ਮਹੱਤਤਾ ਨੂੰ ਸਮਝਦਿਆਂ ਇਹਨਾਂ ਨੂੰ ਬਰਕਰਾਰ ਰੱਖਿਆ। ਆਓ ਆਪਾਂ ਵੀ ਰਲ ਕੇ ਆਪਣੇ ਪਿੰਡਾਂ ਦੇ ਛੱਪੜਾਂ ਨੂੰ ਬਚਾਈਏ ਤੇ ਉਹਦੇ ਨਾਲ ਕੁਦਰਤੀ ਮਾਹੌਲ ਨੂੰ, ਵਾਤਾਵਰਨ ਨੂੰ, ਟੈਂਪਰੇਚਰ ਨੂੰ ਮੇਨਟੇਨ ਕਰਨ ਦੇ ਵਿੱਚ ਸਾਡੇ ਸਾਰਿਆਂ ਦੀ ਮਦਦ ਕਰੀਏ, ਕਿਉਂਕਿ ਪੰਜਾਬ ਕਿਸੇ ਦਾ ਨਹੀਂ ਹੈ, ਪੰਜਾਬ ਸਾਡਾ ਸਾਰਿਆਂ ਦਾ ਹੈ। ਧੰਨਵਾਦ, ਜਲਦ ਮਿਲਾਂਗੇ।